बहुत बहुत शुक्रिया अजमल बलोच साहब ਤੁਸੀਂ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਤਾਂ ਜਿਹੜਾ ਕਿਉਂਕਿ ਤੁਸੀਂ ਵੀ ਤਾਜਰ ਹੋ ਔਰ ਤਾਜਰਾਂ ਨਾਲ ਤੁਹਾਡਾ ਇੱਕ ਤਾਲੁਕ ਵੀ ਹੈ ਔਰ ਪਿਛਲੇ ਦਿਨਾਂ ਬੜਾ ਇੱਕ ਨਵੀਂ ਟੈਕਸ ਸਕੀਮ ਫਿਕਸ ਟੈਕਸ ਸਕੀਮ ਆਈ ਪ੍ਰੈਸ ਕਾਨਫਰੰਸ ਕੀਤੀ ਗਈ ਵਜ਼ੀਰ ਖਜ਼ਾਨਾ ਦੀ ਤਰਫ ਕੋਲ ਕਿਹਾ ਗਿਆ ਕਿ ਤਕਰੀਬਨ 35 ਲੱਖ ਦੇ ਕਰੀਬ ਇਹੋ ਜਿਹੇ ਤਾਜਰ ਨੇ ਛੋਟੇ ਦੁਕਾਨਦਾਰ ਨੇ ਜਿਹੜੇ ਕਿ ਟੈਕਸ ਨੈਟ ਵਿੱਚ ਨਹੀਂ ਨੇ। ਇਹ ਸਕੀਮ ਲੈ ਆਈ ਗਈ ਹੈ। ਇੱਕ ਤਾਂ ਸਭ ਤੋਂ ਪਹਿਲਾਂ ਮੈਂ ਪੁੱਛਾਂਗਾ ਕਿ ਆਇਆ ਇਹ ਸਕੀਮ ਤੁਹਾਨੂੰ ਕੀ ਲੱਗਦਾ ਹੈ ਕਾबिल अमल भी है? काबिल अमल है, ठीक है, लेकिन ਤੁਹਾਨੂੰ याद होएगा कुछ अर्सा पहले इसी हुकूमत ने ताजर दो स्कीम लियांदी सी। वो मैं अगे लिखी हुई है 2024 ताजर दोस्त हुकूमत जिहड़ी सी वो बड़ी आसान सी और इसी तरह इहदे नाल मिलदी जुलदी सी। ठीक है, उसनू 3 महीने बाद बंद कर दिता गया। यार असी कोई 3 महीने लगा के ठीक है ਉਸ ਦੇ ਉੱਤੇ ਕੰਮ ਕੀਤਾ। ਡਾਰ ਸਾਹਿਬ ਸਾਡੇ ਨਾਲ ਬੈਠੇ, ਹੋਰ ਸੀਨੀਅਰ ਅਫਸਰ ਅਰੁਣ ਅਖਤਰ ਸਾਹਿਬ ਬੈਠੇ, ਠੀਕ ਹੈ, ਇਸ ਦੇ FBR ਦੇ ਚੇਅਰਮੈਨ ਸਾਹਿਬ, ਮੈਂਬਰਾਨ ਸਾਰੇ ਬੈਠੇ। ਅਸੀਂ ਇਤਨਾ ਅਰਸਾ ਲਗਾਇਆ, ठीक है, ਔਰ ਉਸ ਅਰਸੇ ਦਾ ਨਤੀਜਾ ਫਿਰ ਅਸੀਂ ਦਸਤਖਤ ਕੀਤੇ ठीक है ਕਿ ਜੀ ਇਹ ਸਕੀਮ ਹੋ ਜਾਏਗੀ। 3 ਮਹੀਨੇ ਬਾਅਦ ਇਹਨਾਂ ਨੇ ਬੰਦ ਕਰ ਸੀ ਤੇ ਖੱਪਾ ਦਿੱਤੀ ਬਈ ਬੰਦ ਕਿਉਂ ਕੀਤੀ ਹੈ। ठीक है, ਉਹ ਜੀ 10 ਲੱਖ ਲੋਕ ਆਣੇ ਸੀ ਤੇ 10,000 ਆਏ ਲੋਕ। ਮੈਂ ਕਿਹਾ ਭਾਈ ਇਹ ਤੇ ਉਹਨਾਂ ਵਾਸਤੇ ਤੁਸੀਂ ਬਣਾਈ ਸੀ ਜਿਹੜੇ ਬਾਹਰ ਬੈਠੇ ਨੇ। समझ आ गई। अगर 3 महीने 10,000 आदमी आ रहा बड़ी गल है। मेरा तजर्बा है कि अगर पहले 3 महीने 10,000 है तो अगले 3 महीने 20,000 तो भी ज़्यादा हो रहा है। बिल्कुल इस तरह फिर अगले 3 महीने होर ज़्यादा आ जाएंगे। साल बाद तुहाडे कोल लख बंदा आ जाएगा। ठीक है, तुसी बंद किस जद है ही उन्होंने लोगों वास्ते जेडे टैक्स नैट तो बाहर बैठे ने जी, तो फिर तुसी बंद क्यों की? वो पता लग्या कि कुछ टैक्स बाहर के लोगों ने उन्होंने कहा अच्छा कि जी असी किधर जावांगे। ठीक है, कुछ ਜਿਹੜੇ ਲੋਕ ਅਸਲ ਪ੍ਰੋਬਲਮ ਹੈ ਵੇ जी, ਕਿ ਇਦਾਰੇ ਦੇ ਲੋਕ ਇਸ FBR ਦੇ ਲੋਕ ਹੀ ਲੋਕਾਂ ਦੀ ਰਿਟਰਨਾਂ ਭਰਦੇ ਨੇ। बिल्कुल है, ठीक है, ਗੋਸ਼ਵਾਰੇ ਭਰਦੇ ਨੇ। समझ आ गई। ਉਹ ਉਹਦੇ ਵਿੱਚ ਬਹੁਤ ਸਾਰੇ ਨੀਲਾਲੇ ਵੀ ਹੁੰਦੇ ਨੇ। ਉਹ ਫਿਰ ਦੁਕਾਨਦਾਰ ਨੂੰ ਵੀ ਉਹਨਾਂ ਨੇ ਖਰਾਬ ਕੀਤਾ ਔਰ ਬਕਾਇਦਾ ਅਸੀਂ ਟੈਂਟ ਲਗਵਾਏ ਸੀ। ठीक है, FBR ਦੇ ਲੋਕ ਬੈਠਣਗੇ ਮਾਰਕੀਟਾਂ ਦੇ ਨੇੜੇ समझ आ गई। ਔਰ ਉਹ ਲੋਕਾਂ ਨੂੰ ਮੋਟੀਵੇਟ ਕਰਨਗੇ ਇਸ ਦੇ ਉੱਤੇ। ठीक है, ਉਲਟਾ ਉਹਨਾਂ ਨੇ ਕਿਹਾ ਭਾਈ ਇਸੇ ਨਾ ਹੋ ਇਧਰ ਮਾਰੇ ਜਾਓਗੇ, ਫਸ ਜਾਓਗੇ, ਕਿਉਂਕਿ ਉਹਨਾਂ ਦੀ ਜੇਬ ਖਾਲੀ ਹੋ ਰਹੀ ਸੀ। ठीक है, ਉਹਨਾਂ ਦੀ ਜੇਬ ਦਾ ਹੱਥ ਰੁਕ ਰਿਹਾ ਸੀ। ठीक है, ਮੈਂ ਇੱਕ ਦੁਕਾਨਦਾਰ ਨੂੰ ਕਿਹਾ ਕਿ ਰਿਕਾਰਡਿੰਗ ਕਰਕੇ ਲਿਆ। सही, ਉਹ ਰਿਕਾਰਡਿੰਗ ਕਰਕੇ ਲਿਆ। ਮੈਂ ਚੇਅਰਮੈਨ FBR ਨੂੰ ਸੁਣਾਈ। ਮੈਂ ਕਿਹਾ ਯਾਰ ਤੁਸੀਂ ਨਹੀਂ ਕਾਮਯਾਬ ਹੋਣ ਦੇ, ठीक है, ਤੁਸੀਂ ਤੇ ਬੇੜਾ ਗਰਕ ਕਰ ਦਿੱਤਾ ਸਾਡੀ ਸਾਰੀ ਮਿਹਨਤ ਦਾ। ਅਸਲ ਪ੍ਰੋਬਲਮ ਇਹ ਵੇ ਕਿ ਇਸ ਦੇ ਵਿੱਚ FBR ਤੁਹਾਨੂੰ ਪਤਾ ਹੈ ਕਿ FBR ਦੇ ਕੋਈ ਬੰਦਾ FBR ਦੇ ਹੱਕ 'ਚ ਗੱਲ ਕਿਸ ਵਾਸਤੇ ਨਹੀਂ ਕਰੇਗਾ ठीक है, ਕਿ ਉਹਦਾ ਹੱਥ ਦੁਕਾਨਦਾਰ ਦੀ ਜੇਬ ਵਿੱਚ। ਮੈਂ ਚੁੱਕੇ ਦੁਕਾਨਦਾਰ ਦਾ ਮੈਂ समझ आ गई। ਦੁਕਾਨਦਾਰ ਦੀ ਗੱਲ इस ਕਰ रास्ते ਰਿਹਾ। में पूछ रहा था। बिल्कुल ਕਰਪਸ਼ਨ ਦੀ ਇੰਤਹਾ ਹੈ ठीक है, ਇਸ ਵਕਤ ਪੁਆਇੰਟ ਆਫ ਸੇਲ। ਇਹ ਪਿਛਲੇ ਸਾਲ ਤੋਂ जी है, POS POS ਲਗਾਉਣੇ ਵਾਸਤੇ ਉਹ POS ਪ੍ਰਾਈਵੇਟ ਬੰਦਾ ਲਿਆਂਦਾ ਹੈ। ठीक है, ਉਹ ਤੁਹਾਡੇ ਕੋਲ ਮਰਜ਼ੀ ਦੇ ਪੈਸੇ ਲੈਂਦਾ ਹੈ ਕਿਉਂਕਿ ਤੁਹਾਨੂੰ ਨੋਟਿਸ ਦਿੱਤਾ ਹੁੰਦਾ ਇਹਨਾਂ ਨੇ ਕਿ 3 ਦਿਨ ਦੇ ਅੰਦਰ ਲਗਾਓ ਵਰਨਾ 5 ਲੱਖ ਰੁਪਏ ਜੁਰਮਾਨਾ ਹੋਏਗਾ। ओके, ਉਹ ਡਰ ਦੇ ਮਾਰੇ ਉਹ 3 ਦਿਨ ਯਾਰ ਖੁਦਾ ਦਾ ਖੌਫ ਕਰੋ 3 ਦਿਨ ਅੰਦਰ ਕੋਈ ਮਸ਼ੀਨ ਲਿਆ ਕੇ ਲਗਾਣੀ ਜਿਸ ਦੁਕਾਨਦਾਰ ਨੂੰ ਇਲਮ ਹੀ ਨਹੀਂ ਹੈ ਕਿ ਮਸ਼ੀਨ ਕੀ ਹੋਏਗੀ। हाँ ਤੁਸੀਂ ਉਸਨੂੰ ਟਾਈਮ ਦਿਓ, ਉਸਨੂੰ ਪਤਾ ਲੱਗੇ ਕਿਹੜੀ ਮਸ਼ੀਨ ਹੈ। ਉਹ ਕਿਸੇ ਕੋਲ ਦੇਖਣ ਜਾਏਗਾ। ठीक है, ਮਜਾਲੇ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ। ਇਹਨਾਂ ਨੇ ਜ਼ੁਲਮ ਕੀਤਾ ਲੋਕਾਂ ਤੇ। ਫਿਰ ਉਸ ਨੂੰ ਲਗਾਉਣ ਦੀ ਦਿੱਕਤ ਆਈ, ਉਹ ਚਲਾ ਨਹੀਂ ਸਕਿਆ 3 ਦਿਨ ਦੇ ਅੰਦਰ। ਫਿਰ ਸੀਲ ਕਰ ਦਿੱਤੀ ਆ ਕੇ ਦੁਕਾਨ। ਇਹਦੀ 5 ਲੱਖ ਰੁਪਏ ਜੁਰਮਾਨਾ ਹੋਰ ਦਿਓ। ਫਿਰ ਅਗਰ ਉਹਦੇ ਕੋਲੋਂ ਬਿਜਲੀ ਬੰਦ ਹੋ ਗਈ 5 ਲੱਖ ਰੁਪਏ ਜੁਰਮਾਨਾ ਫਿਰ ਦਿਓ। ਨੈਟ ਬੰਦ ਹੋ ਗਿਆ 5 ਲੱਖ ਰੁਪਏ ਜੁਰਮਾਨਾ ਫਿਰ ਦਿਓ। ਉਹ ਖਾਲੀ 5 ਲੱਖ ਨਹੀਂ ਹੁੰਦਾ, ਨਾਲ ਕੁਝ ਹੋਰ ਵੀ ਹੁੰਦਾ ਹੈ। ਲੱਖ ਸਾਨੂੰ ਵੀ ਦਿਓ, ਦੋ ਸਾਨੂੰ। ਮੈਂ ਇਸ FBR ਦੇ ਦਫ਼ਤਰ 'ਚੋਂ 5 ਲੱਖ ਰੁਪਏ ਇੱਕ ਅਫਸਰ ਕੋਲੋਂ ਦੁਕਾਨਦਾਰ ਨੂੰ ਵਾਪਸ ਦਿਲਾਇਆ। ਇਸ ਪੁਆਇੰਟ ਆਫ ਸੇਲ ਦੇ ਨੋਟਿਸ ਨੂੰ ਖਤਮ ਕਰਾਉਣ ਵਾਸਤੇ ਉਸ ਲਿਆ ਸੀ 3 ਮਾਹ ਪਹਿਲੇ, ਲੇਕਿਨ ਉਹ नहीं करा सके। तो मैं क्या भाई पैसे वापस करो, पैसे दिलाओ। अजमल भाई मैं क्योंकि दिन बजट दे चल रहे हैं और बड़े साढ़े ना जेडे चैंबर्स दे सदूर ने मुलाकातां भी होंदियां, गलबात भी होंदी ते ताजर बरादरी नाल भी होंदी, ज़ाहिर गल इंडस्ट्रीयलिस्ट नाल भी होंदी। वजह की है तुसी क्योंकि तुसी भी जिक्र कर रहे हो, सवाल मैं इस वास्ते कर रहा। FBR जिहदा काम है टैक्स इकट्ठा करना, लोगों को फैसिलिटेट करना, यही होंदा ना कि जी वो एक महकमा बनया जिहदे माशाअल्लाह ਅਸੀਂ ਤੇ ਸੁਣਦੇ ਹਾਂ ਤੇ ਹੈਰਾਨ ਹੈ ਜਾਂਦੇ ਜਿੰਨੇ ਉਹ ਤਨਖਾਹਾਂ ਲੈ ਰਹੇ ਨੇ, ਜਿੰਨੀਆਂ ਗੱਡੀਆਂ ਉਹਨਾਂ ਨੂੰ ਦਿੱਤੀਆਂ, 4 ਤਨਖਾਹਾਂ, ਠੀਕ ਹੈ, ਜਿੰਨੀਆਂ ਕੋਈ ਉਹਨਾਂ ਨੂੰ ਫੈਸਿਲਿਟੀਜ਼ ਦਿੱਤੇ ਹੋਏ ਨੇ। ਤੇ ਹਰ ਤਾਜਰ, ਹਰ ਸਨਅਤਕਾਰ, ਹਰ ਜਿਹੜਾ ਮਤਲਬ ਹੈ ਬੰਦਾ ਜਿਹੜਾ ਕਾਰੋਬਾਰ ਕਰ ਰਿਹਾ, ਬਿਜ਼ਨਸਮੈਨ, ਉਹ ਹੀ ਰੋਣਾ ਰੋ ਰਿਹਾ ਕਿ ਜੀ FBR ਦੇ ਜਿਹੜੇ ਕੰਮ ਨੇ ਠੀਕ ਨਹੀਂ ਨੇ, ਠੀਕ ਹੋ ਸਕਦੇ ਨੇ ਜਾਂ ਬਸ ਇਹਨੂੰ ਖਤਮ ਹੀ ਕਰ ਦੇਣਾ ਚਾਹੀਦਾ। ਦੇਖੋ ਇਹ ਜਿਹੜੀ ਸਕੀਮ ਹੈ ਇਹ FBR ਨੂੰ ਸਾਡੇ ਤੋਂ ਦੂਰ ਕਰ ਰਹੀ ਹੈ। ਇਹ ਜਿਹੜੀ ਸਕੀਮ ਫਿਕਸ ਟੈਕਸ ਵਾਲੀ ਕਿ FBR ਦਾ ਕੋਈ ਅਹਿਲਕਾਰ
ਤੁਹਾਡੀ ਦੁਕਾਨ ਤੇ ਨਹੀਂ ਆਏਗਾ। ਠੀਕ ਹੈ, ਆਓ ਬਾਹਰੋਂ ਪਲੇਟ ਵੇਖੇਗਾ, QR ਕੋਡ ਹੈ। ਤੁਸੀਂ ਆਪਣੀ ਜਿਹੜੀ ਸੇਲ ਹੈ, ਟਰਨਓਵਰ ਜਿਸ ਨੂੰ, ਉਸ ਦੇ ਉੱਤੇ 1% ਟੈਕਸ ਦੇਣਾ ਹੈ। ਠੀਕ ਹੈ, ਉਸ 1% ਜਦੋਂ ਤੁਸੀਂ ਟੈਕਸ ਜਮ੍ਹਾਂ ਕਰਾ ਦਿਓਗੇ, ਇੱਕ ਪਲੇਟ ਜੀ ਲੱਗ ਜਾਏਗੀ ਤੁਹਾਡੀ ਦੁਕਾਨ ਦੇ ਬਾਹਰ। ਸਮਝ ਆ ਗਈ। FBR ਦਾ ਕੋਈ ਆਦਮੀ ਉਸ ਦੁਕਾਨ ਦੇ ਅੰਦਰ ਐਂਟਰ ਨਹੀਂ ਹੋ ਸਕਦਾ। ਸਮਝ ਆ ਗਈ। ਉਹ ਮਿਨੀਮਮ 25,000 ਹੈ ਕਿ ਇੱਕ ਦੁਕਾਨਦਾਰ ਕਹਿੰਦਾ ਕਿ ਮੇਰੀ ਸੇਲ 25-30 ਲੱਖ ਰੁਪਏ ਸਾਲ ਦੀ, ਛੋਟਾ ਦੁਕਾਨਦਾਰ ਹੈ, ਠੀਕ ਹੈ, ਉਸ ਨੂੰ ਕਿਹਾ ਗਿਆ ਕਿ ਉਹ 25,000 ਰੁਪਏ ਜਮ੍ਹਾਂ ਕਰਾ ਦੇਗਾ, ਉਸ ਨੂੰ ਕੋਈ ਨਹੀਂ ਪੁੱਛੇਗਾ। ਇੱਕ ਕਿਸੇ ਦੀ ਸੇਲ 1 ਕਰੋੜ ਰੁਪਇਆ, ਉਸਨੇ 1 ਲੱਖ ਰੁਪਏ ਟੈਕਸ ਦੇਣਾ। ਠੀਕ ਹੈ, उस 1 लाख रुपए के अंदर उसने बिजली के बिल जितना एडवांस टैक्स 10% जमा कराया है, क्योंकि हर महीने के बिल 10% एडवांस उदी अमाउंट ते लग के आंदा है, बिल्कुल है। वो उसने मिला करके या किसी और मद विच भी अगर उसने इनकम टैक्स अदा किया है, वो टोटल उसे जो मिला करके बाकी जमा करा देने। समझ आ गई। और कोई इसका आडिट नहीं है। ठीक है। मैं कहना इस तो पहले भी एक तजर्बा किया गया सी, शौकत अजीज साहब ने किया सी। ठीक है। ਜਦੋਂ ਉਹਨਾਂ ਨੇ ਵੀ 17 ਦਿਨ ਪਾਕਿਸਤਾਨ ਬੰਦ ਕਰਾਇਆ, ਹੜਤਾਲਾਂ ਹੋਈਆਂ ਕਿ ਸਰਵੇ ਹੋਏਗਾ ਦੁਕਾਨਾਂ ਤੇ ਕਿ ਜੀ ਸਮਾਨ ਕਿੱਥੋਂ ਲੈ ਕੇ ਆਉਂਦੇ, ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਉਧਾਰ ਦਾ ਸਮਾਨ ਹੈ, ਤੇ ਫਿਰ ਉਹਨਾਂ ਨੂੰ ਸਾਨੂੰ ਬੁਲਾ ਕੇ ਕਿਹਾ ਕਿ ਸੈਲਫ ਅਸੈਸਮੈਂਟ ਸਕੀਮ ਦੇਣਾ। ਲੇਕਿਨ ਇੱਕ ਉਹਨਾਂ ਨੇ ਸਾਨੂੰ ਕਿਹਾ ਕਿ ਸੈਲਫ ਅਸੈਸਮੈਂਟ ਸਕੀਮ ਤੇ ਅਸੀਂ ਦੇ ਰਹੇ ਹਾਂ, ਤੁਸੀਂ ਇਸ ਤੋਂ ਥੱਲੇ ਨਹੀਂ ਜਾਓਗੇ। ਠੀਕ ਹੈ। ਅਸੀਂ ਕਿਹਾ ਜੀ 10% बढ़ा के जमा करा देंगे, ਤੁਸੀਂ ਮਹਿਕਮੇ ਨੂੰ ਸਾਡੇ ਤੋਂ ਦੂਰ ਕਰੋ। ਉਹਨਾਂ ਵਾਕਈ ਮਹਿਕਮੇ ਨੂੰ ਦੂਰ ਕਰ ਦਿੱਤਾ ਸੀ। ਅੱਛਾ, ਬਿਲਕੁਲ ਕੋਈ ਮਹਿਕਮੇ ਦਾ ਆਦਮੀ ਕਿਸੇ ਦੁਕਾਨ ਤੇ ਨਹੀਂ ਆ ਸਕਦਾ ਸੀ। ਉਸ ਦਾ ਫਾਇਦਾ ਇਹ ਹੋਇਆ ਕਿ ਸਾਲ ਬਾਅਦ ਉसी फाइनेंस मिनिस्टर ने सानू किया कि यार पहले तो 3 गुना ज़्यादा टैक्स आया, और बाकायदा स्टेटमेंट जारी की थी उन्होंने, मेरे नाल टीवी चैनल पे बैठ के PTV पे बैठ के उन्होंने बाकायदा किया कि 3 गुना ज़्यादा। अगले साल भी उन्होंने किया कि हर साल 3 गुना ज़्यादा आ रहा है। अच्छा, गुड। वो स्कीम उन्होंने पूरे टेन्योर च रही, वज़ीर आज़म भी बने, फिर पीपल्स पार्टी की गवर्नमेंट आई 2008 तो बाद, उन्होंने भी उसी स्कीम को फॉलो किया और उन्होंने कंटिन्यू किया। ठीक है। पूरे 5 साल हो भी रही। अच्छा, कोई प्रॉब्लम 2013 तक सानू यार FBR दे लोग कंगले हो गए सी, ये साडे नेड़े नहीं आ सकते सी। ठीक। ये ते फिर आके 2013 तो बाद हुकूमत ने, मौजूदा हुकूमत दे लोग सन, डार साहब दी हुकूमत आ गई सी जी। यकीन करो जितना इन्हां उदों जलील किया, ये जेड़ा रियल स्टेट दा काम ठप होया, ये 2017 दे अंदर होया जी। जदों ਇਹ ਕਿਹਾ ਗਿਆ ਕਿ 40 ਲੱਖ ਤੋਂ ਉੱਤੇ ਜਿਹਦੇ ਕੋਲ ਪੈਸੇ ਹੋਣਗੇ ਕੋਈ ਚੀਜ਼ ਖਰੀਦਣ ਵਾਸਤੇ ਜਾਂ ਖਰੀਦੇਗਾ, ਉਸ ਨੂੰ ਦੱਸਣਾ ਪਏਗਾ ਪੈਸੇ ਕਿੱਥੋਂ ਲਿਆਉਂਦੇ ਨੇ। ਬਸ ਕੰਮ ਠੱਪ ਹੋ ਗਿਆ। ਲੋਕ ਨਸ ਗਏ, ਲੋਕਾਂ ਨੇ ਬਾਹਰ ਜਾਣਾ ਸ਼ੁਰੂ ਕਰਤਾ। ਅੱਜ ਦਿਨ ਤੱਕ, ਉਸ ਦਿਨ ਤੋਂ ਲੈ ਕੇ ਅੱਜ ਦਿਨ ਤੱਕ 17 ਲੱਖ ਲੋਕ ਇਸ ਮੁਲਕ ਚੋਂ ਜਿਹੜੇ ਇਨਵੈਸਟਰ ਸਨ, ਕੋਈ ਦੁਬਈ ਚਲਾ ਗਿਆ, ਕੋਈ ਕਿਧਰ ਚਲਾ ਗਿਆ, ਉਸਨੇ ਹੋਰ ਵੀ ਮੁਲਕਾਂ 'ਚ ਗਏ ਨੇ। ਇਸ ਵਕਤ सूरत हाल है कि आम दुकानदार इंतहाई मुश्किलात का शिकार है। ठीक है। मैं नहीं कह रहा, सही, ये मैं बार बार गल दोहरा रहा कि IMF ने कहा कि 12 करोड़ तो जायद लोगों के अंदर सकत नहीं रही कोई चीज़ खरीदने की। वो जब अद्धा पाकिस्तान बनता भाई 12 करोड़, अद्धा पाकिस्तान खरीदारी की सकत नहीं रखता तो दुकानदार क्या करेगा? सही, दुकानदार इस वक्त मुश्किलात का शिकार है, बिजनेस ही नहीं चल और अगर ये इसको पैसे नहीं आ रहे, इसको खरीदार नहीं आ रहा, तो ये जाएगा सनतकार को खरीदने वास्ते, तो फिर सनत की हालत तुहानू पता है 160 तो ज़्यादा सनत बंद हो गई। इस वजह नाल एक बिजली महंगी है, वो कंप्लीट नहीं कर सक रहे चाइना नाल। ठीक है। उपरों फिर तुहाडे सामने ये जिहड़ी इस वक्त मुश्किलात हैं दुकानदार दे, तो वही ट्रांसफर हो रही हैं इसते सनतकार ते, जमींदार भी रुल के रह गया, कभी आलू के चक्कर, कभी गन्ने के चक्कर। तीन मैं बार बार गल दोहरा रहा कि 3 पिलर ने। ठीक है। जमींदार, सनतकार और दुकानदार, ये खुशहाल नहीं होंगे तो मुल्क खुशहाल नहीं हो सकता। इस वास्ते कि इस मुल्क की होर आमदन किसी जगह तो नहीं है। स्टील मिल बंद, PIA बिक चुकी, रेलवे और बकाया जितने भी इदारे खसारे 600 अरब रुपए दे, आमदन तो है कोई नहीं, और वो घर या वो दुकान या वो मुल्क नहीं चल सकता जिसके अखराजात ज़्यादा होवन और आमदन होवे ही नहीं। आमदन होवे ही नहीं, तो मैंने दसो किस तरह चलेगा?